ਸਪੀਕਰ ਮਾਈਕ ਜੌਨਸਨ ਉਹਨਾਂ ਨੇ ਯੂਐਸ ਹਾਊਸ ਨੂੰ ਸ਼ਟ ਡਾਊਨ ਕਰ ਦਿੱਤਾ ਹੈ। ਛੁੱਟੀ ਜਿਹੜੀ ਉਹ ਇਸ ਟਾਈਮ ਕਰ ਦਿੱਤੀ ਹੈ ਸਤੰਬਰ ਤੱਕ, ਤਾਂ ਜੋ ਐਪਸਟੀਨ ਦੇ ਮਾਮਲੇ ਦੇ ਉੱਤੇ ਜਿਹੜੀ ਵੋਟ ਆ ਉਹ ਨਾ ਹੋ ਸਕੇ। ਉਧਰ ਡਿਪਾਰਟਮੈਂਟ ਆਫ ਜਸਟਿਸ ਦੇ ਵੱਲੋਂ ਡਿਪਟੀ ਅਟਾਰਨੀ ਜਨਰਲ ਆ, ਉਹ ਜਿਹੜੀ ਗੈਸਲੀਨ ਮੈਕਸਵੈਲ ਆ, ਜਿਹੜੀ ਐਪਸਟੀਨ ਦੀ ਸਾਥਣ ਸੀਗੀ, ਉਸ ਦੇ ਨਾਲ ਮੀਟਿੰਗ ਕਰਨਾ ਚਾਹੁੰਦੇ ਆ, ਉਸ ਨੂੰ ਇੰਟਰਵਿਊ ਕਰਨਾ ਚਾਹੁੰਦੇ ਆ, ਉਸ ਤੋਂ ਸਵਾਲ ਜਵਾਬ ਜਿਹੜੇ ਆ ਉਹ ਕਰਨਾ ਚਾਹੁੰਦੇ ਆ। ਉਸ ਦੇ ਜਿਹੜੇ ਮੈਕਸਵੈਲ ਦੇ ਅਟਰਨੀਜ਼ ਆ, ਉਹਨਾਂ ਨੇ ਜਿਹੜਾ ਆ ਕਿਹਾ ਆ ਵੀ ਡਿਪਾਰਟਮੈਂਟ ਆਫ ਜਸਟਿਸ ਨੇ ਰੀਚ ਆਊਟ ਕੀਤਾ ਹੈਗਾ ਆ ਉਹਨਾਂ ਦੇ ਅਟਰਨੀਜ਼ ਦੇ ਤੱਕ। ਸੋ ਐਪਸਟੀਨ ਦੇ ਮਾਮਲੇ ਦੇ ਵਿੱਚ ਟਰੰਪ ਹੁਣਾਂ ਦੇ ਤੇ ਮਾਗਾ ਦੇ ਸਪੋਰਟਰਸ ਦੇ ਵਿੱਚ ਪਾੜਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸਵਾਲ ਆ ਉਹ ਲਗਾਤਾਰ ਵੱਧ ਰਹੇ ਸੀਗੇ। ਸੋ ਐਪਸਟੀਨ ਮਾਮਲੇ ਦੇ ਉੱਤੇ ਕਈ ਜਿਹੜੇ ਬਿੱਲ ਜਾਂ ਕਈ ਪ੍ਰਪੋਜ਼ਲਸ ਲਿਆਂਦੇ ਜਾ ਰਹੇ ਸੀਗੇ ਵੀ ਉਸ ਦੇ ਨਾਲ ਸੰਬੰਧਿਤ ਜਿਹੜੀਆਂ ਫਾਈਲਸ ਆ ਉਹਨਾਂ ਨੂੰ ਪਬਲਿਕ ਜਿਹੜਾ ਉਹ ਕੀਤਾ ਜਾਵੇ। ਟਰੰਪ ਹੋਰਾਂ ਨੇ ਕੁਛ ਜਿਹੜੇ ਗ੍ਰੈਂਡ ਜਿਊਰੀ ਦੀਆਂ ਜਿਹੜੀ ਦਸਤਾਵੇਜ਼ ਆ ਉਹਨਾਂ ਨੂੰ ਜਨਤਕ ਕਰਨ ਦੀ ਗੱਲ ਅਟਾਰਨੀ ਜਨਰਲ ਪੈਮ ਬੌਂਡੀ ਹੋਣਾ ਨੂੰ ਆਖੀ ਸੀਗੀ। ਸੋ ਡੈਮੋਕ੍ਰੇਟਸ ਲਗਾਤਾਰ ਸਕਰੂਟਨੀ ਕਰ ਰਹੇ ਸੀਗੇ ਡੋਨਲਡ ਟਰੰਪ ਹੋਣਾ ਦੀ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੀ ਐਪਸਟੀਨ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਟਰੰਪ ਹੋਣਾ ਦੀ ਜਿਹੜੀ ਉਹ ਚਿੱਠੀ ਆ, ਹੁਣ ਉਹ ਬਹੁਤ ਉਹਨਾਂ ਦੇ ਲਈ ਸਿਰਦਰਦ ਜਿਹੜੀ ਉਹ ਇਸ ਟਾਈਮ ਬਣ ਚੁੱਕੀ ਆ, ਜਿਸ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਆ ਤੇ ਕਥਿਤ ਤੌਰ ਦੇ ਉੱਤੇ ਇਹ ਦਾਵਾ ਵਾ ਵੀ ਟਰੰਪ ਹੋਣਾ ਦੁਆਰਾ ਜਿਹੜੀ ਉਹ ਲੈਟਰ ਆ, ਬਰਥਡੇ ਵਿਸ਼ੇਜ਼ ਆ, ਉਹ ਐਪਸਟੀਨ ਨੂੰ ਘੱਲੀਆਂ ਜਿਹੜੀਆਂ ਹੋ ਗਈਆਂ ਆ। ਤੇ ਹੁਣ ਕੈਰੋਲਿਨ ਲਿਵਿਟ ਤੇ ਹੋਰ ਟਰੰਪ ਹੋਣਾ ਦੇ ਜਿਹੜੇ ਸਮਰਥਕ ਆ ਉਹ ਕਹਿ ਰਹੇ ਆ ਵੀ ਇਹ ਲੱਗਦਾ ਹੀ ਨਹੀਂ ਵੀ ਟਰੰਪ ਹੋਣਾ ਨੇ ਚਿੱਠੀ ਜਿਹੜੀ ਆ ਉਹ ਲਿਖੀ ਆ। ਸੋ ਅੱਜ ਦੇ ਡੋਨਲਡ ਟਰੰਪ ਦੀ ਜਿਹੜੀ ਗੱਲਬਾਤ ਆ ਉਸ ਨੂੰ ਕਈ ਸਾਲ ਪਹਿਲਾਂ ਦੀ ਉਸ ਚਿੱਠੀ ਦੇ ਨਾਲ ਜਿਹੜੀ ਤੁਲਨਾ ਕਰਕੇ ਜਿਹੜਾ ਉਹ ਹੁਣ ਦਿਖਾਇਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਹਾਊਸ ਸਪੀਕਰ ਮਾਈਕ ਜੌਨਸਨ ਨੇ ਕਾਂਗਰਸ ਨੂੰ ਘਰੇ ਘੱਲ ਦਿੱਤਾ ਹੈ, ਛੁੱਟੀ ਉਹਨਾਂ ਦੀ ਕਰ ਦਿੱਤੀ ਆ ਤੇ ਕਹਿੰਦੇ ਵੀ ਇਸ ਦੇ ਨਾਲ ਐਪਸਟੀਨ ਮਾਮਲੇ ਦੇ ਵਿੱਚ ਜਿਹੜੀ ਵੋਟ ਹੋਣੀ ਸੀਗੀ ਉਹ ਫਾਈਲਸ ਰਿਲੀਜ਼ ਕਰਨ ਨੂੰ ਜਿਹੜਾ ਉਹ ਲੈ ਕੇ ਉਸ ਤੋਂ ਉਹਨਾਂ ਨੇ ਆਪਣੇ ਆਪ ਨੂੰ ਬਚਾ ਲਿਆ ਹੈ। ਸੋ ਟਰੰਪ ਹੋਣਾ ਦੇ ਕਹਿਣ ਦੇ ਉੱਤੇ ਹੀ ਲੱਗਦਾ ਵੀ ਇਹ ਸਾਰਾ ਕੁਛ ਇਸ ਟਾਈਮ ਚੱਲ ਰਿਹਾ ਹੈ। ਸੋ 5 ਹਫ਼ਤਿਆਂ ਦੀ ਜਿਹੜੀ ਰੀਸੈਸ ਨੂੰ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਆ ਉਹਨਾਂ ਨੂੰ ਘੱਲ ਦਿੱਤਾ ਗਿਆ ਹੈਗਾ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਇਸ ਟਾਈਮ ਸਟਰਗਲ ਕਰ ਰਿਹਾ ਆ ਇਸ ਮਾਮਲੇ ਦੇ ਵਿੱਚ। ਜਿਹੜਾ ਗੁੱਸਾ ਲੋਕਾਂ ਦਾ ਬਣਿਆ ਪਿਆ ਆ, ਖਾਸ ਕਰਕੇ ਮਾਗਾ ਬੇਸ ਦਾ, ਵੀ ਉਹ ਕਿਸ ਤਰੀਕੇ ਦੇ ਨਾਲ ਉਸ ਨੂੰ ਠੰਡਿਆ ਕਰਨ, ਕਿਉਂਕਿ ਮੈਮੋ ਜਾਰੀ ਹੋਇਆ ਸੀਗਾ ਡਿਪਾਰਟਮੈਂਟ ਆਫ ਜਸਟਿਸ ਤੇ FBI ਦੇ ਦੁਆਰਾ ਸਾਂਝੇ ਤੌਰ ਦੇ ਉੱਤੇ। ਉਹ ਬਿਆਨ ਸੀਗਾ ਵੀ ਐਪਸਟੀਨ ਦੇ ਨਾਲ ਸੰਬੰਧਿਤ ਕੋਈ ਫਾਈਲਸ ਮੌਜੂਦ ਹੀ ਨਹੀਂ ਜਿਹੜੀਆਂ ਉਹ ਹੈਗੀਆਂ। ਤੇ ਹੁਣ ਇਹ ਲੋਕ ਗੱਲਾਂ ਜਿਹੜੀਆਂ ਉਹ ਕਰ ਰਹੇ ਆ ਵੀ ਉਹ ਜਿਹੜਾ ਡਿਸਗ੍ਰੇਸਡ ਫਾਈਨੈਂਸਰ ਸੀਗਾ ਐਪਸਟੀਨ, ਬਲੈਕਮੇਲ ਕਰਦਾ ਸੀਗਾ ਜੋ ਪ੍ਰੋਮੀਨੈਂਟ ਇੰਡੀਵਿਜੂਅਲਸ ਨੂੰ, ਕਲਾਇੰਟ ਲਿਸਟ ਜਿਹੜੀ ਉਹਦੀ ਸੀਗੀ, ਉਹ ਸਾਰੀਆਂ ਚੀਜ਼ਾਂ ਸੀ ਵੀ ਉਹਦੇ ਵਿੱਚ ਹੋਰ ਕੀ ਕੁਛ ਜਿਹੜਾ ਉਹ ਨਿਕਲ ਸਕਦਾ ਹੈਗਾ ਆ। ਸੋ ਟਰੰਪ ਹੁਣਾਂ ਨੇ ਗਾਹੇ ਬਗਾਹੇ ਉਸ ਦੇ ਉੱਤੇ ਪਹਿਲਾਂ ਵੀ ਬਿਆਨ ਜਿਹੜੇ ਉਹ ਦਿੰਦੇ ਰਹੇ ਆ, ਕਹਿੰਦੇ ਵੀ ਜੇ ਉਹ ਚੀਜ਼ਾਂ ਜਨਤਕ ਹੁੰਦੀਆਂ ਤੇ ਬਹੁਤ ਚੰਗੇ ਲੋਕਾਂ ਦੇ ਜਿਹੜੇ ਕਰੀਅਰ ਆ ਉਹ ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਅਪ ਐਂਡ ਜਿਹੜੀਆਂ ਉਹ ਹੋ ਜਾਣਗੀਆਂ, ਉਹ ਖਰਾਬ ਜਿਹੜੀਆਂ ਉਹ ਹੋ ਸਕਦੀਆਂ ਆ। ਸੋ ਇਹ ਹੁਣ ਕਿਸੇ ਨੂੰ ਬਚਾ ਰਹੇ ਆ, ਆਪਣੇ ਆਪ ਨੂੰ ਬਚਾ ਰਹੇ ਆ, ਜਾਂ ਇਸ ਦੇ ਵਿੱਚ ਅਸਲੀਅਤ ਕੀ ਆ? ਅਜੇ ਲੋਕਾਂ ਦੇ ਸਵਾਲਾਂ ਦਾ ਜਵਾਬ ਜਾਂ ਉਹਨਾਂ ਨੂੰ ਸੰਤੁਸ਼ਟ ਕਰਨ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨਾਕਾਮਯਾਬ ਰਹਿ ਰਿਹਾ ਹੈ। ਜੀ।